ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣਾ ਤੇ ਸੁਣਨਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ। ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਪ੍ਰੋਗਰਾਮ 'ਚ ਨਾਲ ਲੈਂਦੇ ਆ ਤੇ ਫਿਰ ਖਬਰਾਂ ਦਾ ਰੁਖ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਗੁਰਪ੍ਰੀਤ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਇਹਨਾਂ ਦਾ ਸੰਪਰਕ ਨੰਬਰ ਹੈ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕੀਆਣਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਆ 209-277-0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਸੋ ਸਭ ਤੋਂ ਪਹਿਲਾਂ ਸਾਂਝ ਪਾਈਏ ਆਪਾਂ ਜੰਗ ਨੂੰ ਲੈ ਕੇ। ਸੋ ਮਿੰਟੂ ਜੀ ਪਾਇਓ ਚਾਨਣਾ ਕਿ ਬੀਤੀ ਕੱਲ ਇੱਕ ਪ੍ਰੈਸ ਰਿਲੀਜ਼ 1:44 ਤੇ PIB ਦੇ ਹਵਾਲੇ ਦੇ ਨਾਲ ਸਾਹਮਣੇ ਆਉਂਦਾ ਤੇ ਉਸ ਤੋਂ ਪਹਿਲਾਂ ਹੀ ਟਵਿੱਟਰ ਤੇ ਵੈਸੇ ਕੰਮ ਭਖ ਚੁੱਕਾ ਸੀ। ਲਗਾਤਾਰ ਤਸਵੀਰਾਂ ਵੀਡੀਓਜ਼ ਸਾਹਮਣੇ ਆਉਣ ਲੱਗ ਗਈਆਂ ਸੀ। ਅਫਵਾਹਾਂ ਦਾ ਬਾਜ਼ਾਰ ਵੀ ਗਰਮ ਸੀ ਪਰ ਉਸ ਦੇ ਵਿੱਚ ਇਹ ਖਬਰਾਂ ਪੱਕੀਆਂ ਹੋ ਕੇ ਵੀ ਬਹੁਤ ਨਿਕਲੀਆਂ। ਪਰ ਇਹ ਜੰਗ ਦੇ ਪਹਿਲੇ ਹੱਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ? ਪਾਇਓ ਜਰਾ ਚਾਨਣਾ। ਦੇਖੋ ਗੁਰਪ੍ਰੀਤ ਜੀ, ਜਿਸ ਦਿਨ ਪਹਿਲਗਾਮ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਜਿਹਦੇ ਵਿੱਚ ਬੜਾ ਜਾਨੀ ਨੁਕਸਾਨ ਹੋਇਆ ਤੇ ਤੁਸੀਂ ਵੇਖਿਆ ਹੋਣਾ ਕਿ ਇੱਕ ਐਸੀ ਨਵਵਿਆਹੁਤਾ ਜਿਹੜੀ ਆਪਣੇ ਮ੍ਰਿਤਕ ਪਤੀ ਦੇ ਸਰਾਣੇ ਬੈਠੀ ਸੀ, ਉਹਦੀ ਤਸਵੀਰ ਨੇ ਪੂਰੀ ਦੁਨੀਆ ਨੂੰ ਝੰਜੋੜ ਦਿੱਤਾ ਸੀਗਾ। ਸਾਡੇ ਅਤੇ ਪਾਕਿਸਤਾਨ ਦੀ ਸਿਆਸੀ ਜਮਾਤਾਂ ਦੀ ਹਾਲਤ ਇੱਕੋ ਜਿਹੀ ਆ, ਪਰ ਦੋਨਾਂ ਦੇਸ਼ਾਂ ਦੀ ਫੌਜ ਦੀ ਹਾਲਤ ਇੱਕ ਵੱਖਰੀ ਆ। ਇਹ ਫੈਕਟ ਆ। ਇੱਥੋਂ ਦੀ ਸਿਆਸਤ ਦਾ ਵੀ ਤਕਾਜ਼ਾ ਤੁਹਾਨੂੰ ਪਤਾ ਹੀ ਆ। ਇੱਕ ਨਾ ਗੀਤ ਆ, ਉਹਦੇ ਵਿੱਚ ਪੰਕਤੀਆਂ ਆ ਕਿ ਤੂੰ ਅੱਗੇ ਵਧਿਆ ਤੈਨੂੰ ਫਰਕ ਨਹੀਂ ਪੈਣਾ, ਮੈਂ ਪਿੱਛੇ ਹਟ ਗਿਆ ਤੇ ਮੇਰਾ ਕੱਖ ਨਹੀਂ ਰਹਿਣਾ। ਗੱਲ ਇਹ ਆ ਕਿ ਨਰਿੰਦਰ ਮੋਦੀ ਵਾਸਤੇ ਇਹ ਚੀਜ਼ ਢੁਕਵੀਂ ਹੈ ਕਿ ਨਰਿੰਦਰ ਮੋਦੀ ਹੁਣ ਪਿੱਛੇ ਨਹੀਂ ਮੁੜ ਸਕਦੇ। ਕਿਉਂ? ਕਿਉਂਕਿ ਉਹਨਾਂ ਦੇ ਕਾਰਜਕਾਲ ਦੇ ਵਿੱਚ ਆਪਾਂ ਪਹਿਲਾਂ ਉੜੀ ਜਾਂ ਬਾਲਾਕੋਟ ਇਹ ਸਾਰੀਆਂ ਚੀਜ਼ਾਂ ਦੇਖੀਆਂ ਨੇ। ਤਾਂ ਇਸ ਵੇਲੇ ਤੇ ਉਹਨਾਂ ਦੇ ਕੋਲ ਕਹਿ ਲਓ ਕਿ ਬੜੀ ਕਮਜ਼ੋਰ ਸਰਕਾਰ ਦੀ ਵਾਗਡੋਰ ਹੈ। ਇਸ ਸਿਆਸੀ ਸਥਿਤੀ ਨੂੰ ਸਮਝੋ। ਤੇ ਮੈਂ ਤੁਹਾਨੂੰ ਇਸੇ ਕਰਕੇ ਕਹਿੰਦਾ ਸੀਗਾ ਕਿ ਦੇਖੋ ਮਿਲਟਰੀ ਐਕਸ਼ਨ ਹੋਏਗਾ। ਛੋਟਾ ਹੁੰਦਾ, ਵੱਡਾ ਹੁੰਦਾ, ਕਿੱਥੇ ਹੁੰਦਾ, ਕਦੋਂ ਹੁੰਦਾ, ਮੈਨੂੰ ਨਹੀਂ ਪਤਾ। ਉਹ ਹੋਏਗਾ। ਕਿਉਂਕਿ ਅਸੀਂ ਇੱਥੋਂ ਦੀ ਸਿਆਸਤ ਦੀ ਨਬਜ਼ ਜਿਹੜੀ ਹੈ ਉਹ ਟਟੋ ਲੈਂਦੇ ਆ ਕਿ ਇੱਥੇ ਕੀ ਹੋ ਸਕਦਾ ਹੈ। ਹੁਣ ਜਿਹੜਾ ਤੁਸੀਂ ਘਟਨਾਕ੍ਰਮ ਵਰਣਨ ਕੀਤਾ ਹੈ ਕਿ 1:05 ਤੋਂ 1:30 ਦੇ ਦਰਮਿਆਨ ਮਿਲਟਰੀ ਐਕਸ਼ਨ ਅੰਜਾਮ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਖਬਰਾਂ ਦੀ, ਵੀਡੀਓਜ਼ ਦੀ ਭਰਮਾਰ ਜਿਹੜੀ ਆ ਉਹ ਨਜ਼ਰ ਆਉਂਦੀ ਸੋਸ਼ਲ ਮੀਡੀਆ ਤੇ। ਬਿਲਕੁਲ ਤੁਸੀਂ ਦਰੁਸਤ ਹੋ। ਕਿਉਂਕਿ ਅੱਜ ਇੰਡੀਅਨ ਆਰਮੀ ਨੇ ਆਫੀਸ਼ੀਅਲੀ ਜਿਹੜੀ PC ਕੀਤੀ ਹੈ ਉਹਦੇ ਵਿੱਚ ਟਾਈਮਿੰਗ ਦੱਸੀ ਗਈ ਆ। ਆਰਮੀ ਨੇ ਇਹ ਦਾਅਵਾ ਕੀਤਾ ਹੈ ਕਿ ਅਸੀਂ ਨਾ ਕੋਈ ਸਿਵਿਲੀਅਨ ਟਿਕਾਣਾ ਨਿਸ਼ਾਨਾ ਬਣਾਇਆ ਤੇ ਨਾ ਕੋਈ ਫੌਜੀ ਟਿਕਾਣਾ ਨਿਸ਼ਾਨਾ ਬਣਾਇਆ, ਨਾ ਕੋਈ ਆਰਥਿਕ ਟਿਕਾਣਾ। ਹਾਲਾਂਕਿ ਫੌਜ ਦੀ ਵਰਡਿੰਗ ਨਹੀਂ, ਇਹ ਮੇਰੀ ਹੈ, ਮੈਂ ਕਲੀਅਰ ਕਰ ਦੇਵਾਂ ਕਿ ਉੱਥੇ ਕੋਈ ਆਰਥਿਕ ਟਿਕਾਣਾ ਵੀ ਨਿਸ਼ਾਨੇ ਤੇ ਨਹੀਂ ਸੀ। ਇਹ ਵੀ ਵੇਖਣ ਵਾਲੀ ਗੱਲ ਹੈ। ਕੋਈ ਰਣਨੀਤਿਕ ਲਿਹਾਜ਼ ਦੇ ਨਾਲ ਜਿਵੇਂ ਆਪਾਂ ਦੇਖੀਏ ਕਿਸੇ ਦੇਸ਼ ਵਾਸਤੇ ਬਹੁਤ ਕੋਈ ਸਥਿਤੀ ਜਿਹੜੀ ਹੈ ਜਗ੍ਹਾ ਦੀ ਉਹ ਮਹੱਤਵਪੂਰਨ ਹੁੰਦੀ ਆ, ਐਸੀ ਵੀ ਕੁਝ ਨਹੀਂ ਸੀ। ਹਾਂ, ਦੋ ਚੀਜ਼ਾਂ ਮਹੱਤਵਪੂਰਨ ਵਾਪਰਦੀਆਂ ਨੇ। ਇੱਕ ਤੇ ਹੈ ਕਿ ਫਿਜ਼ੀਕਲੀ ਫੌਜ ਨੇ ਬਾਰਡਰ ਕ੍ਰਾਸ ਨਹੀਂ ਕੀਤਾ। ਇਹ ਮੇਰੇ ਆਪਣੇ ਵਿਅਕਤੀਗਤ ਨਜ਼ਰੀਏ ਤੋਂ ਸ਼ਬਦ ਨੇ, ਮੈਂ ਕਲੀਅਰ ਕਰ ਦਿੰਦਾ। ਦੂਸਰੀ ਚੀਜ਼ ਇਹ ਆ ਕਿ ਇਸ ਵਾਰੀ ਅੱਗੇ ਜੋ ਸਰਜੀਕਲ ਸਟ੍ਰਾਈਕ ਹੋਏ ਨੇ ਉਹ ਪੰਜਾਬ 'ਚ ਨਹੀਂ ਹੋਏ। ਪੰਜਾਬ ਜਿਸ ਨੂੰ ਕਿ ਹਾਰਟ ਆਫ ਪਾਕਿਸਤਾਨ ਕਿਹਾ ਜਾਂਦਾ ਹੈ, ਇਸ ਵਾਰੀ ਚਾਹੇ ਉਹ ਮਰੀਦ ਕੇ ਹੋਵੇ ਤੇ ਚਾਹੇ ਬਹਾਵਲਪੁਰ ਹੋਵੇ, ਇਹ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਟਾਰਗੇਟ ਫੁੰਡੇ ਗਏ ਨੇ, ਇਹ ਦੋ ਚੀਜ਼ਾਂ ਵੱਖ ਨੇ। ਆਰਮੀ ਨੇ ਇਹ ਗੱਲ ਕਹੀ ਆ, ਇੰਡੀਅਨ ਆਰਮੀ, ਔਰ ਇਹਦੇ ਵਿੱਚ ਇੱਕ ਅੱਛੀ ਚੀਜ਼ ਵੇਖਣ ਨੂੰ ਇਹ ਮਿਲੀ ਕਿ ਦੋ ਬੀਬੀਆਂ ਨੇ ਹੀ ਸੰਬੋਧਨ ਕੀਤਾ, 에ਅਰ ਫੋਰਸ ਅਤੇ
ਜੋ ਥਲ ਸੈਨਾ ਹੈ ਉਹਨਾਂ ਬਣੀ। ਤਾਂ ਮਤਲਬ ਉਹਨਾਂ ਦੇ ਵਿੱਚੋਂ ਵੀ ਇੱਕ ਹਿੰਦੂ ਇੱਕ ਮੁਸਲਿਮ ਬੀਬੀ ਸੀ, ਠੀਕ ਹੈ ਨਾ ਜੀ। ਉਹਨਾਂ ਨੇ ਜਿਹੜੀ ਗੱਲ ਟੂ ਦੀ ਪੁਆਇੰਟ ਕੀਤੀ ਆ ਕਿ ਵੇਖੋ ਅਸੀਂ ਕਿਸੇ ਹੋਰ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ, ਇਹ ਉਹ ਜਥੇਬੰਦੀਆਂ ਸੀ, ਅੱਤਵਾਦੀ ਜਥੇਬੰਦੀਆਂ ਸੀ ਜੋ ਇਹਨਾਂ ਚੀਜ਼ਾਂ ਵਾਸਤੇ ਜ਼ਿੰਮੇਵਾਰ ਸੀ। ਦੈਟਸ ਇਟ। ਚਲੋ ਕਨਫਰਮ ਹੋ ਗਿਆ। ਉਧਰੋਂ ਵੀ ਪੁਸ਼ਟੀ ਹੋ ਗਈ ਕਿ 26 ਮੌਤਾਂ, 45 ਸ਼ਾਇਦ ਜ਼ਖਮੀ, ਉਹਨਾਂ ਦੇ ਆਫੀਸ਼ੀਅਲਸ ਨੇ ਵੀ ਕਨਫਰਮ ਕਰ ਦਿੱਤਾ। ਉਸ ਤੋਂ ਬਾਅਦ ਮਸੂਦ ਅਜ਼ਹਰ ਦੇ ਟੱਬਰ ਦੇ ਕੁਝ ਜੀਆਂ ਦੇ ਮਾਰੇ ਜਾਣ ਦੀ ਖਬਰ ਹੈ, ਅੰਕੜਾ ਵੱਖੋ ਵੱਖਰਾ ਹੈ, ਠੀਕ ਹੈ ਨਾ ਜੀ। ਸੋ ਇਸ ਤਰ੍ਹਾਂ ਮਤਲਬ ਕਿ ਆਪਾਂ ਕਹਿ ਲਈਏ ਕਿ ਕਨਫਰਮੇਸ਼ਨ ਵੀ ਹੋ ਗਈ। ਹੁਣ ਉਸ ਤੋਂ ਬਾਅਦ ਮੈਂ ਤੁਹਾਨੂੰ ਕੱਲ ਹੀ ਦੱਸ ਕੇ ਹਟਿਆ ਸੀ ਆਪਣੇ ਐਸੇ ਪ੍ਰੋਗਰਾਮ 'ਚ ਕਿ ਦੇਖੋ ਤਿਆਰੀਆਂ ਜਿਹੜੀਆਂ ਨੇ, ਤਿਆਰੀਆਂ ਮੌਕ ਡਰਿਲ ਉਹ ਅਸਲ ਦੇ ਵਿੱਚ ਸ਼ਾਇਦ ਗੱਚਾ ਹੀ ਦਿੱਤਾ ਗਿਆ। ਮੌਕ ਡਰਿਲ ਵੀ ਤੁਹਾਨੂੰ ਪਤਾ ਹੀ ਹੈ, ਤੁਹਾਡੇ ਵੀ ਇੱਥੇ ਅੱਜ ਬਲੈਕ ਆਊਟ ਤੈਅ ਹੈ, ਪੂਰੇ ਪੰਜਾਬ ਦੇ ਕੁਝ ਸ਼ਹਿਰ ਨਿਸ਼ਚਿਤ ਕੀਤੇ ਗਏ ਨੇ, ਜਿਹਦੀ ਵਜ੍ਹਾ ਕਰਕੇ ਸ਼ਾਇਦ ਅੱਜ ਆਪਣਾ ਪ੍ਰੋਗਰਾਮ ਵੀ ਥੋੜਾ ਸ਼ਾਰਟ ਚੱਲੇਗਾ। ਸੋ ਕਹਿਣ ਦਾ ਮਤਲਬ ਇਹ ਆ ਗੁਰਪ੍ਰੀਤ ਜੀ ਕਿ ਮੌਕ ਡਰਿਲ ਦਾ ਜਿਸ ਤਰ੍ਹਾਂ ਰੌਲਾ ਪਿਆ, ਪਾਕਿਸਤਾਨ ਸ਼ਾਇਦ ਥੋੜਾ ਜਿਹਾ ਅਵੇਸਲਾ ਹੋ ਗਿਆ ਕਿ ਇਹ ਮੌਕ ਡਰਿਲ ਤੋਂ ਬਾਅਦ ਹੀ ਸ਼ਾਇਦ ਕੁਝ ਕਰਨਗੇ, ਪਰ ਉਹਨਾਂ ਨੂੰ ਪਤਾ ਸੀ, ਉਹਨਾਂ ਦੇ ਇੱਕ ਮੰਤਰੀ ਨੇ ਕਹਿਤਾ ਸੀਗਾ ਕਿ 24 ਤੋਂ 36 ਘੰਟਿਆਂ ਦੇ ਦਰਮਿਆਨ ਸਾਡੇ ਤੇ ਅਟੈਕ ਹੋ ਸਕਦਾ। ਸਰ ਉਹ ਬਿਲਕੁਲ ਕਹਿ ਲਓ ਕਿ ਉਹਨਾਂ ਦੀ ਇਨਫੋਰਮੇਸ਼ਨ ਸਹੀ ਸੀ। ਤਾਂ ਮੌਕ ਡਰਿਲ ਦਾ ਕੱਚਾ ਕਿੰਨਾ ਕੁ ਕਾਮਯਾਬ ਹੋਇਆ ਮੈਨੂੰ ਨਹੀਂ ਪਤਾ, ਪਰ ਇਹਨਾਂ ਨੇ ਸ਼ਾਇਦ ਇਹੀ ਤਰੀਕ ਜਿਹੜੀ ਸੀਗੀ ਉਹ ਨਿਸ਼ਚਿਤ ਕੀਤੀ ਇਸੇ ਵਾਸਤੇ ਕਿ ਥੋੜਾ ਜਿਹਾ ਪਾਕਿਸਤਾਨ ਅਵੇਸਲਾ ਹੋਵੇ। ਦੂਜੇ ਪਾਸੇ ਹੁਣ ਦੇਖੋ ਗੱਲ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਆਪਾਂ ਨਵੀਆਂ ਦੇਖ ਰਹੇ ਹਾਂ, ਤਾਂ ਉਸ ਤੋਂ ਬਾਅਦ ਕੀ ਹੁੰਦਾ? ਉਸ ਤੋਂ ਬਾਅਦ ਫਿਰ ਪਾਕਿਸਤਾਨ ਨੇ LOC ਤੇ ਹੈਵੀ ਸ਼ੈਲਿੰਗ ਕੀਤੀ ਆ ਪੁੰਛ ਏਰੀਏ ਦੇ ਵਿੱਚ, ਤੇ ਮੇਰੇ ਖਿਆਲ ਦੇ ਨਾਲ ਇੱਕ ਗੁਰੂ ਘਰ ਦੇ ਵਿੱਚ ਸ਼ਾਇਦ ਕੈਜੂਅਲਟੀ ਹੋਈ ਆ, 2 ਮੌਤਾਂ ਦੀ ਖਬਰ ਆ, ਓਵਰਆਲ ਸ਼ਾਇਦ 7 ਸਿਵਿਲੀਅਨ ਉਹਨਾਂ ਦੀ ਮੌਤ ਦੀ ਖਬਰ ਆ। ਯਾਨੀ ਸਟ੍ਰੈਸ ਤੇ ਬਹੁਤ ਜ਼ਿਆਦਾ ਹੈ, ਸਟ੍ਰੈਸ ਹੀ ਨਹੀਂ ਹੁਣ ਤੇ ਆਮੋ ਸਾਹਮਣਾ ਹੈ। ਜੇ ਤੁਸੀਂ ਦੇਖੋਗੇ ਤੇ 에ਅਰ ਸਪੇਸ ਜਿਹੜਾ ਹੈ ਇੰਡੀਆ ਦਾ, ਉਹ ਇੱਕ ਹਿੱਸੇ ਦਾ ਬੰਦ ਕਰ ਦਿੱਤਾ ਗਿਆ। ਹਾਲਾਂਕਿ ਤੁਹਾਨੂੰ ਫੇਸਬੁੱਕ ਤੇ ਵੱਖੋ ਵੱਖਰੀ ਜਾਣਕਾਰੀ ਮਿਲੇਗੀ, ਕੋਈ ਕਹੇਗਾ ਕੱਲਾ ਪੰਜਾਬ ਦਾ 에ਅਰਪੋਰਟ ਕਿਉਂ ਬੰਦ ਕੀਤਾ, ਨਹੀਂ, ਮੇਰੇ ਪੇਜ ਤੇ ਅਫੀਸ਼ੀਅਲ ਪੇਜ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਲੇਹ ਤੋਂ ਲੈ ਕੇ ਪੋਰਬੰਦਰ ਤੱਕ, ਲੇਹ ਤੋਂ ਲੈ ਕੇ ਪੋਰਬੰਦਰ ਤੱਕ, ਯਾਨੀ ਜੋ ਬਾਰਡਰ ਬੈਲਟ ਹੈ ਉਹਦਾ 에ਅਰ ਸਪੇਸ ਬੰਦ ਕਰ ਦਿੱਤਾ ਇੰਡੀਆ ਨੇ, ਠੀਕ ਹੈ ਜੀ। 에ਅਰ ਸਪੇਸ ਬੰਦ ਕਰਨ ਦਾ ਮਤਲਬ ਇਹ ਹੈ ਕਿ ਅੰਮ੍ਰਿਤਸਰ ਜੇ ਕਿਸੇ ਨੇ ਉੱਥੋਂ ਚੜ੍ਹਨਾ ਜਾਂ ਜਾ ਕੇ ਉੱਥੋਂ ਕਿਸੇ ਨੇ ਉਤਰਨਾ, ਖਾਸ ਤੌਰ ਤੇ ਆਪਣੀ ਆਡੀਅנס ਦੇ ਵਿੱਚੋਂ, ਤਾਂ ਉਹਨਾਂ ਨੂੰ ਇਹ ਗੱਲ ਦ੍ਰਿਸ਼ਟੀਗੋਚਰ ਰੱਖ ਲੈਣੀ ਚਾਹੀਦੀ ਹੈ। ਹਾਂ, ਨਜ਼ਰ ਦਿੱਲੀ ਵਾਲੇ 에ਅਰਪੋਰਟ ਤੇ ਵੀ ਬਣਾਈ ਰੱਖਿਓ, ਕਿਉਂਕਿ ਅੱਜ ਦੇ ਲਿਹਾਜ਼ ਨਾਲ ਜੇ ਦੇਖੋ ਤਾਂ ਅੱਜ ਦੀ ਰਾਤ ਜਿਹੜੀ ਉਹ ਕਾਫੀ ਅਹਿਮ ਮੰਨੀ ਜਾਂਦੀ ਹੈ। ਤਾਂ ਮਤਲਬ ਕਿ ਇਹ ਤੇ ਅੱਜ ਦਿਨ ਭਰ ਦੇ ਕੁਝ ਮੁੱਖ ਤੌਰ ਤੇ ਤੁਸੀਂ ਕਹਿ ਲਓ ਕਿ ਘਟਨਾਕ੍ਰਮ ਸੀਗੇ ਕਿ ਇੰਡੀਅਨ ਆਰਮੀ ਨੇ ਜੁਆਇੰਟਲੀ ਕਹਿ ਲਓ ਕਿ ਇੱਕ ਪ੍ਰੈਸ ਕਾਨਫਰੰਸ ਕੀਤੀ, ਆਪਣੇ ਨਿਸ਼ਾਨਿਆਂ ਬਾਰੇ ਦੱਸਿਆ, ਉਧਰੋਂ ਵੀ ਕਨਫਰਮੇਸ਼ਨ ਹੋਈ, ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਅਸੀਂ ਇਹਦਾ ਜਵਾਬ ਦੇਵਾਂਗੇ। ਫਿਰ ਇੱਕ ਸਪੈਕੂਲੇਸ਼ਨਸ ਦਾ ਦੌਰ ਸ਼ੁਰੂ ਹੁੰਦਾ ਹੈ ਗੁਰਪ੍ਰੀਤ ਜੀ ਕਿ ਕੀ ਪਾਕਿਸਤਾਨ ਮੁੜ ਹਮਲਾ ਕਰੇਗਾ। ਇਹ ਹੁਣ ਵੱਡਾ ਸਵਾਲ ਆ ਕਿ ਕੀ ਪਾਕਿਸਤਾਨ ਮੁੜ ਤੋਂ ਇੱਧਰ ਨੂੰ ਆਪਣਾ ਕੋਈ ਹਮਲਾ ਕਰੂਗਾ, ਤੇ ਉਸ ਤੋਂ ਬਾਅਦ ਫਿਰ ਕੀ ਇੰਡੀਆ ਵਾਰ ਡਿਕਲੇਅਰ ਕਰਦਾ ਹੈਗਾ। ਬਸ ਹੁਣ ਇਸੇ ਗੱਲ ਦਾ ਹੀ ਧੁੜਕੂ ਹੈ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਸਭ ਕੁਝ ਹੋਇਆ, ਔਰ ਇਹ ਕਿਆਸੇ ਜਾਂ ਕਿਆਫੇ ਦੇ ਬਿਲਕੁਲ ਅਨੁਕੂਲ ਹੋਇਆ, ਅਨੁਸਾਰ ਹੋਇਆ, ਪ੍ਰਤੀਕੂਲ ਨਹੀਂ ਹੋਇਆ। ਇਹ ਸਭ ਕੁਝ ਇਸੇ ਤਰ੍ਹਾਂ ਹੀ ਲੱਗਦਾ ਸੀਗਾ ਕਿ ਹੋਵੇਗਾ। ਤਾਂ ਬਾਕੀ ਕੁਝ ਚੀਜ਼ਾਂ ਜਿਹੜੀਆਂ ਸ਼ਾਇਦ ਤੁਹਾਡੇ ਜ਼ਿਹਨ 'ਚ ਵੀ ਹੋਣਗੀਆਂ ਜਾਂ ਜਿਹੜੀਆਂ ਰਹਿੰਦੀਆਂ, ਆਪਾਂ ਉਹਨਾਂ ਤੇ ਵੀ ਆ ਜਾਂਦੇ ਹਾਂ। ਖਾਸ ਤੌਰ ਤੇ ਪਾਕਿਸਤਾਨ ਦੇ ਦਾਅਵੇ ਨੇ ਜਹਾਜ਼ਾਂ ਨੂੰ ਲੈ ਕੇ। ਫਿਰ ਇਹ ਤੋਂ ਇਲਾਵਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੁਝ ਆਵਾਮ ਦੇ ਮਨਾਂ 'ਚ ਵੀ ਧੁੜਕੂ ਹੈ ਕਿ ਜੰਗ ਕਿੱਧਰ ਨੂੰ ਜਾਏਗਾ। ਜੀ, ਸੋ ਉਹੀ ਗੱਲ ਹੈ ਨਾ, ਕੱਲ ਜਦੋਂ ਇਹ ਹਮਲੇ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ, ਉਸ ਤੋਂ ਬਾਅਦ ਰਿਟੈਲੀਏਟ ਕੀਤਾ ਜਾਂਦਾ ਹੈ ਪਾਕਿਸਤਾਨ ਦੇ ਵੱਲੋਂ ਵੀ, ਤਾਂ ਬਹੁਤ ਸਾਰੇ ਲੋਕ ਇਹ ਮੰਨ ਕੇ ਹੀ ਚੱਲ ਰਹੇ ਸੀ ਕਿ ਲੈ ਭਾਈ ਇਹਨੂੰ ਜੰਗ ਦੀ ਸ਼ੁਰੂਆਤ ਹੋਣਾ ਕਹਿੰਦੇ ਨੇ, ਕਿ ਜੰਗ ਲੱਗ ਚੁੱਕੀ ਹੈ, ਹੁਣ ਇਹ ਕੰਮ ਬੰਦ ਨਹੀਂ ਹੋਣਾ। ਪਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਟੈਕਨੀਕੈਲਿਟੀਜ਼ ਹੁੰਦੀਆਂ ਨੇ, ਕਈ ਘੁਣਤਰਾਂ ਹੁੰਦੀਆਂ ਨੇ। ਇਸੇ ਵਿਚਾਲੇ ਸਭ ਤੋਂ ਘੱਟ ਜੇ ਇਸ ਚੀਜ਼ ਦੀ ਗੱਲ ਹੋ ਰਹੀ ਹੈ ਮਿੰਟੂ ਜੀ, ਮੈਨੂੰ ਲੱਗਦਾ ਆਪਾਂ ਉਹਦੇ ਤੇ ਵੀ ਜ਼ਰੂਰ ਚਾਨਣਾ ਪਾਈਏ। ਇੱਕ ਸਾਹੂ ਨਾਮ ਦਾ ਜਿਹੜਾ BSF ਦਾ ਜਵਾਨ ਹੈ, ਉਹ ਉਧਰ ਉਹਨਾਂ ਦੇ ਕਬਜ਼ੇ ਦੇ ਵਿੱਚ ਹੈ। ਲਗਾਤਾਰ ਕੂਟਨੀਤਿਕ ਪੱਖ ਤੋਂ ਕਹਿੰਦੇ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹਨਾਂ ਨਾਲ ਫਲੈਗ ਮੀਟਿੰਗ ਬੁਲਾਉਣ ਦੀ, ਉਹ ਫਲੈਗ ਮੀਟਿੰਗ ਬੁਲਾਉਣ ਨੂੰ ਵੀ ਤਿਆਰ ਨਹੀਂ ਨੇ। ਉਸਦੀ ਪਤਨੀ ਬੰਗਾਲ ਤੋਂ ਉੱਠ ਕੇ ਉਹ ਫਿਰੋਜ਼ਪੁਰ ਫਾਜ਼ਿਲਕਾ
ਸ਼ਾਇਦ ਫਿਰੋਜ਼ਪੁਰ ਜਾਂ ਫਾਜ਼ਿਲਕਾ, ਇੱਥੇ ਕਿਤੇ ਆ ਕੇ ਜਲਾਲਾਬਾਦ ਵਾਲੀ ਸਾਈਡ, ਜਲਾਲਾਬਾਦ, ਜੀ ਜੀ ਜਲਾਲਾਬਾਦ ਜੀ, ਵਾਲੀ ਉਹਨਾਂ ਨੇ ਟਿਕਾਣਾ ਲਾਇਆ ਹੋਇਆ। ਉਸ ਦੀ ਗੱਲ ਬਹੁਤ ਘੱਟ ਹੋ ਰਹੀ ਹੈ, ਉਸ ਤੇ ਵੀ ਜਰਾ ਚਾਨਣਾ ਪਾਇਓ, ਕੋਈ ਅਪਡੇਟ ਸਾਈਡ। ਹੈ ਉਸ ਨੂੰ ਲੈ ਕੇ? ਦੇਖੋ ਹਾਲੇ ਸਾਹੂ ਦੀ, ਹਾਲਾਂਕਿ ਉਹ ਹੈ ਤੇ ਹੁਣ ਇੱਕ ਟਾਈਮ ਆਪਾਂ ਕਹਿ ਲਈਏ ਕਿ ਉਹ ਉਹਨਾਂ ਦੀ ਹਿਰਾਸਤ ਦੇ ਵਿੱਚ ਹੈ, ਸਾਫ਼ ਹੈ, ਸਪਸ਼ਟ ਆ। ਉਸ ਨੂੰ ਜੀ ਹਿਰਾਸਤ ਦੇ ਵਿੱਚ ਉਦੋਂ ਲਿਆ ਗਿਆ ਸੀਗਾ ਜਦੋਂ ਤਾਰੋਂ ਪਾਰ ਉਹ ਫਸਲ ਵਢਵਾ ਰਿਹਾ ਸੀ ਤੇ ਇੱਕ ਰੁੱਖ ਦੀ ਛਾਂ ਹੇਠ ਬਹਿ ਗਿਆ। ਵਿੱਚੋਂ ਜਿਹੜੀ ਗੱਲ ਆ, ਜਦੋਂ ਛਾਂ ਹੇਠ ਬਹਿ ਗਿਆ, ਹੋ ਸਕਦਾ ਰੁੱਖ ਉਹਨਾਂ ਵਾਲੀ ਸਾਈਡ ਹੋਵੇ ਜਾਂ ਉਹ ਇੱਧਰ ਆ ਗਏ ਨੇ ਤੇ ਉਹ ਰੇਂਜਰ ਫਿਰ ਉਹਨੂੰ ਲੈ ਗਏ। ਫਲੈਗ ਮੀਟਿੰਗਾਂ ਤੋਂ ਬਾਅਦ ਆਮ ਤੌਰ ਤੇ ਇਸ ਤਰ੍ਹਾਂ ਦੀ ਜਿਹੜੀ ਕੋਈ ਨਜ਼ਰਬੰਦੀ ਹੁੰਦੀ ਆ ਉਹ ਖਤਮ ਹੋ ਜਾਂਦੀ, ਹਵਾ ਹਲਕੀ ਹੋ ਜਾਂਦੀ ਆ। ਪਰ ਐਤਕੀ ਪਾਕਿਸਤਾਨ ਢਾਹ ਨਹੀਂ ਦੇ ਰਿਹਾ। ਸ਼ਾਇਦ ਉਹ ਇਸੇ ਹੀ ਇਮਕਾਨ ਨੂੰ ਉਡੀਕ ਕੇ ਕਹਿ ਲੋ ਜਾਂ ਕਿਆਸ ਕੇ ਚੱਲ ਰਿਹਾ ਸੀਗਾ ਕਿ ਐਸੀ ਸਥਿਤੀ ਆ ਸਕਦੀ ਹੈ। ਉਦੋਂ ਇਮਰਾਨ ਖਾਨ ਸੀ ਜਦੋਂ ਅਭਿਨੰਦਨ ਨੂੰ ਬੰਦੀ ਬਣਾਇਆ ਗਿਆ, ਤੁਹਾਨੂੰ ਯਾਦ ਹੋਣਾ, ਪਾਇਲਟ ਨੂੰ। ਇਮਰਾਨ ਖਾਨ ਨੇ ਕਹਿ ਲੋ ਕਿ ਉਸ ਵੇਲੇ ਮੇਰਾ ਖਿਆਲ ਹੈ ਕਿ ਸਮਝਦਾਰੀ ਤੋਂ ਹੀ ਕੰਮ ਲਿਆ, ਕਿਉਂਕਿ ਅਭਿਨੰਦਨ ਦੀ ਰਿਹਾਈ ਤੋਂ ਬਾਅਦ ਜੋ ਕਸ਼ੀਦਗੀ ਸੀ, ਜੋ ਮਾਹੌਲ ਦੇ ਵਿੱਚ ਤਣਾਅ ਸੀ ਗੁਰਪ੍ਰੀਤ ਜੀ, ਹੌਲੀ ਹੌਲੀ ਘਟਣਾ ਸ਼ੁਰੂ ਹੋ ਗਿਆ। ਯਾਦ ਕਰੋ ਵੇਲਾ, ਉਹ ਤੇ ਕੋਈ ਦੂਰ ਦੀ ਗੱਲ ਨਹੀਂ। ਉਸ ਵੇਲੇ ਸ਼ਾਇਦ ਹੋ ਸਕਦਾ ਤੁਸੀਂ ਪੱਤਰਕਾਰਤਾ ਦੇ ਸਖਾਂਦਰੂ ਹੋਵੋ ਜਾਂ ਪੱਤਰਕਾਰਤਾ ਦੇ ਵਿੱਚ ਹੋਵੋ, ਤਾਂ ਉਦੋਂ ਅਸੀਂ ਕੀ ਚੀਜ਼ ਨੋਟ ਕੀਤੀ ਸੀ ਕਿ ਅਭਿਨੰਦਨ ਦੀ ਰਿਹਾਈ ਹੀ ਇੰਡੀਆ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਿਕਟਰੀ ਮੰਨ ਲਈ। ਜਨਤਾ ਨੇ ਉਹਦਾ ਜਸ਼ਨ ਮਨਾਇਆ। ਉਸ ਤੋਂ ਬਾਅਦ ਦੋਹਾਂ ਹੀ ਪਾਸਿਆਂ ਤੋਂ ਕਹਿ ਲਓ ਕਿ ਕਿਤੇ ਨਾ ਕਿਤੇ ਕੁੜੱਤਣ ਤੇ ਕਸ਼ੀਦਗੀ ਜਿਹੜੀ ਸੀ ਉਹ ਘਟਣੀ ਸਟਾਰਟ ਹੋ ਗਈ। ਤੇ ਇਦਾਂ ਹੀ ਸ਼ਾਇਦ ਜੇ ਸਾਹੂ ਦੇ ਮਾਮਲੇ 'ਚ ਹੋ ਜਾਂਦਾ, ਹਾਲਾਂਕਿ ਇਹ ਐਤਕੀ ਉਮੀਦ ਘੱਟ ਸੀ, ਪਰ ਮੇਰੇ ਖਿਆਲ ਦੇ ਨਾਲ ਕਿਉਂਕਿ ਉਦੋਂ ਪਹਿਲਾਂ ਉੱਥੇ ਸਟ੍ਰਾਈਕ ਹੋ ਚੁੱਕਿਆ ਸੀਗਾ ਤਾਂ ਇੱਥੇ ਸ਼ਾਇਦ ਐਕਸ਼ਨ ਤਾਂ ਹੁੰਦਾ, ਪਰ ਕੁਝ ਆਪਾਂ ਕਹਿ ਲਈਏ ਕਿ ਸ਼ਾਇਦ ਦੋਹਾਂ ਪਾਸਿਆਂ ਤੋਂ ਨਰਮ ਗੋਸ਼ਾ ਹੋ ਜਾਂਦਾ। ਤਾਂ ਪਾਕਿਸਤਾਨ ਨੇ ਸਾਹੂ ਨੂੰ ਨਜ਼ਰਬੰਦ ਰੱਖ ਕੇ ਕੋਈ ਸਿਆਣਪ ਦਾ ਕੰਮ ਨਹੀਂ ਕੀਤਾ। ਇਹ ਛੱਡ ਦੇਣਾ ਚਾਹੀਦਾ ਹੈ। ਇਹ ਕੋਈ ਜੰਗੀ ਕੈਦੀ ਵੀ ਨਹੀਂ, ਇਹ ਤੇ ਤੁਸੀਂ ਹਿਰਾਸਤ ਦੇ ਵਿੱਚ ਲਿਆ ਹੋਇਆ ਬੰਦਾ। ਜੀ ਜੀ, ਬਾਕੀ ਸੋ ਜਿਹੜੀ ਇਸੇ ਗੱਲ ਹੈ ਦੇ ਨਾਲ ਜੀ ਜੀ, ਇਸੇ ਦੇ ਨਾਲ ਇਹ ਵੀ ਖਬਰ ਆ ਰਹੀ ਹੈ ਕਿ ਉਧਰੋਂ ਕਰਤਾਰਪੁਰ ਕੋਰੀਡੋਰ ਵੀ ਪੂਰੇ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਨਹੀਂ ਦੇਖੋ, ਸਾਰੀਆਂ ਚੀਜ਼ਾਂ ਬੰਦ ਹੋਣਗੀਆਂ ਜੀ। ਦੇਖੋ ਜੇ ਆਪਣਾ 에ਅਰ ਸਪੇਸ ਬੰਦ ਆ ਤਾਂ ਪਾਕਿਸਤਾਨ ਨੇ ਵੀ ਆਪਣਾ 에ਅਰ ਸਪੇਸ ਬੰਦ ਕਰ ਰੱਖਿਆ ਜੀ। ਹੁਣ ਦੇਖੋ ਨਾ, ਇਹ ਇੱਕ ਬੜਾ ਵੱਡਾ ਵਿਸ਼ਾ ਹੈ। ਹਾਲੇ ਬੜੀਆਂ ਬੁਝਾਰਤਾਂ ਨੇ ਕਿ ਕੀ ਇੰਡੀਅਨ 에ਅਰ ਫੋਰਸ ਉਹਨਾਂ ਦੇ 에ਅਰ ਸਪੇਸ 'ਚ ਵੜ ਕੇ ਸਟ੍ਰਾਈਕ ਕਰਕੇ ਆਈ ਹੈ। ਇਹ ਬੜੇ ਟੈਕਨੀਕਲ ਪੁਆਇੰਟ ਹੁੰਦੇ ਨੇ, ਹਾਲੇ ਸਾਡਾ ਮੀਡੀਆ ਰੇਜ਼ ਨਹੀਂ ਕਰ ਰਿਹਾ। ਇੱਕ ਸੈਂਟੀਮੈਂਟ ਹੁੰਦਾ ਇੱਕ ਦੇਸ਼ ਦੇ ਨਾਲ, ਤੁਹਾਨੂੰ ਪਤਾ ਮੀਡੀਆ ਨੂੰ ਵੀ ਖੜਨਾ ਹੀ ਪੈਂਦਾ, ਕੁਝ ਵੀ ਹੋਵੇ। ਇਹ ਮੈਂ ਤੁਹਾਨੂੰ ਲਿਟਰਲੀ ਕਹਾਂ, ਚਲੋ ਅਸੀਂ ਕੁਝ ਹੋਰ ਢੰਗ ਨਾਲ ਆਪਦਾ ਕੰਮ ਕਰਦੇ ਹਾਂ, ਪਰੰਤੂ ਇੱਥੇ ਇਸ ਤਰ੍ਹਾਂ ਦੇ ਸਵਾਲਾਂ ਦਾ ਮਤਲਬ ਹੀ ਹੁੰਦਾ ਕਿ ਤੁਹਾਨੂੰ ਉਹ ਦੇਸ਼ ਧਰੋਹੀ ਕਹਿ ਦੇਣਗੇ ਔਰ ਤੁਹਾਡੀ ਮਾਂ ਪੈਨਿਕ ਕਰ ਦੇਣਗੇ। ਸਾਡੀ ਕਰਦੇ ਨੇ ਜੀ। ਤਾਂ ਗੱਲ ਇਹ ਆ ਕਿ ਹੁਣ ਤੁਸੀਂ ਦੇਖੋ ਕਿ ਇਹ ਚੀਜ਼ ਵੇਖਣ ਵਾਲੀ ਹੈ ਕਿ ਕੀ 에ਅਰ ਸਪੇਸ ਲੰਘ ਕੇ ਜਾਂ ਹੋਰ ਵੀ ਹੈ। ਰਾਫੇਲ ਹੈ, ਜਿਹੜਾ ਰਾਫੇਲ ਇਸਤੇਮਾਲ ਹੋਇਆ, ਰਾਫੇਲ ਦੀ ਮਾਰ ਜਿਹੜੀ ਆ ਉਹ ਅੰਦਰ ਤੱਕ ਹੈ, 100-150 ਕਿਲੋਮੀਟਰ ਤੱਕ, ਮਤਲਬ ਕਿ ਉਹ ਜਿਹੜਾ ਹਥਿਆਰ ਹੈ ਲਾਂਚ ਕਰ ਸਕਦਾ ਹੈ। ਤਾਂ ਜਿਹੜੀਆਂ ਮਿਜ਼ਾਈਲਾਂ ਦੀ ਸਟ੍ਰਾਈਕ ਹੋਈ ਆ, ਮੇਰੇ ਖਿਆਲ ਦੇ ਨਾਲ ਇੰਡੀਆ ਨੇ ਹੋ ਸਕਦਾ ਹੈ। ਦੇਖੋ ਮੈਂ ਜਿਵੇਂ ਕਹਿ ਰਿਹਾ, ਇਹ ਬੜੇ ਟੈਕਨੀਕਲ ਪੁਆਇੰਟ ਨੇ, ਇਹ ਜਰਨਲਿਸਟਿਕ ਪੁਆਇੰਟ ਆਫ ਵਿਊ ਤੋਂ ਨਹੀਂ ਹੈ। ਇਹ ਜਦੋਂ ਤੁਸੀਂ ਡਿਫੈਂਸ ਐਕਸਪਰਟੀ ਦੇ ਲਿਹਾਜ਼ ਨਾਲ ਦੇਖੋਗੇ ਤੇ ਬੜੇ ਮਹੱਤਵਪੂਰਨ ਹੋ ਜਾਂਦੇ ਆ ਕਿ 에ਅਰ ਸਪੇਸ ਕਿੱਥੋਂ ਦਾ ਇਸਤੇਮਾਲ ਹੋਇਆ। ਜੇ ਇੰਡੀਆ ਦਾ ਹੀ 에ਅਰ ਸਪੇਸ ਯੂਜ਼ ਹੋਇਆ, ਕਿਉਂਕਿ ਉਹਨਾਂ ਨੇ ਪਾਕਿਸਤਾਨੀਆਂ ਨੇ ਤੇ ਪਹਿਲਾਂ ਹੀ ਕਿਤੇ ਨਾ ਕਿਤੇ ਕਿਆਫਾ ਲਾ ਰੱਖਿਆ ਸੀਗਾ, ਤਾਂ ਫਿਰ ਸਮਝੋ ਕਿ ਰਾਫੇਲ ਵਰਗੀ ਟੈਕਨੋਲੋਜੀ ਇਸਤੇਮਾਲ ਹੋਈ ਆ। ਜਿਹੜਾ ਕੋਈ 8-10 ਕਿਲੋਮੀਟਰ ਤੋਂ ਲੈ ਕੇ 100 ਕਿਲੋਮੀਟਰ ਦੇ ਘੇਰਾ ਸੀ, ਉਹਦੇ ਵਿੱਚ ਜਾ ਕੇ ਇਹਨਾਂ ਨੇ ਟਾਰਗੇਟ ਹਿੱਟ ਕੀਤੇ ਆ। ਸਮਝਦੇ ਹੋ ਨਾ? ਤਾਂ ਗੱਲ ਇਹ ਆ ਕਿ ਹਾਲੇ ਉਹਨਾਂ ਚੀਜ਼ਾਂ ਤੇ ਵੀ ਕਲੈਰਿਟੀ ਆਉਣੀ ਬਾਕੀ ਹੈ। ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਹੌਲੀ ਹੌਲੀ ਕਲੀਅਰ ਹੋਣਗੀਆਂ। ਸੋ ਇਹ ਚੀਜ਼ਾਂ ਹੈ, ਮੇਰੇ ਖਿਆਲ ਦੇ ਨਾਲ ਥੋੜਾ ਜਿਹਾ ਇੰਤਜ਼ਾਰ ਕਰਨਾ ਪਵੇਗਾ, ਹੋਰ ਇੰਤਜ਼ਾਰ ਕਰਨਾ ਪਵੇਗਾ ਗੁਰਪ੍ਰੀਤ ਜੀ, ਫਿਰ ਹੀ ਸਾਰੇ ਸਵਾਲਾਂ ਦਾ ਜਵਾਬ ਮਿਲੇਗਾ। ਤੇ ਮੁੱਖ ਤੌਰ ਤੇ ਕੋਈ ਹੋਰ ਤੁਹਾਡਾ ਜਿਹੜਾ ਇਹਦੇ ਚ ਪੁਆਇੰਟ ਸੀ, ਕੀ ਸੀਗਾ ਉਹ ਮੈਨੂੰ ਦੱਸ ਦਿਓ, ਫਿਰ ਉਹਦੇ ਤੇ ਆ ਜਾਂਦੇ ਆਪਾਂ ਘੁੰਮ ਕੇ। ਜੀ, ਇਹ ਕਰਤਾਰਪੁਰ ਕੋਰੀਡੋਰ ਦੀ ਹੀ ਗੱਲ ਮੈਂ ਕਰਤਾਰਪੁਰ ਕਰ ਰਿਹਾ ਕੋਰੀਡੋਰ, ਸੀ। ਹਾਂ ਜੀ, ਮੈਂ ਉਹੀ ਕਹਿ ਰਿਹਾ ਕਿ ਦੇਖੋ, ਇਹ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਹੋਵੇ, ਸਕੂਲ ਬੰਦ ਕਰ ਦਿੱਤੇ ਗਏ, ਪੰਜਾਬ ਦੇ 5 ਸਰਹੱਦੀ ਜ਼ਿਲ੍ਹਿਆਂ ਦੇ ਸਕੂਲ ਬੰਦ ਹੋ ਗਏ,
ਜੀ ਤਾਂ ਉਹ ਇਹੀ ਚੀਜ਼ ਹੁੰਦੀ ਆ ਕਿ ਇਹਤਿਆਤਨ ਕੁਝ ਚੀਜ਼ਾਂ ਕਰ ਦਿੱਤੀਆਂ ਜਾਂਦੀਆਂ ਨੇ। ਤਾਂ ਬਾਕੀ ਹੁਣ ਦੇਖੋ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੁਝ ਚੀਜ਼ਾਂ ਨੇ ਹਾਲੇ ਉਹ ਅਸਪਸ਼ਟ ਨੇ। ਅੱਜ ਦੀ ਰਾਤ ਜਾਂ 9 ਤਰੀਕ, ਮੈਂ 9 ਤਰੀਕ ਨੂੰ ਵੀ ਮਹੱਤਵਪੂਰਨ ਮੰਨਦਾ, ਕਿਉਂਕਿ IMF ਦਾ ਜਿਹੜਾ ਬੇਲ ਆਊਟ ਪੈਕੇਜ ਹੈ, ਬੇਲ ਆਊਟ ਪੈਕੇਜ ਹੈ ਜਿਹੜਾ, ਉਹਨੂੰ ਗੂਗਲ ਕਰ ਲੈਣਾ, ਤੁਹਾਨੂੰ ਵਿਸਥਾਰ ਨਾਲ ਜਾਣਕਾਰੀ ਮਿਲੇਗੀ। ਤੇ ਇਹ ਬਹੁਤ ਪੁਆਇੰਟ ਹੁੰਦੇ ਨੇ ਇਹਨਾਂ ਚੀਜ਼ਾਂ ਦੇ ਵਿੱਚ, ਬਰੀਕੀ ਵਾਲੇ। IMF ਤੋਂ ਬੇਲ ਆਊਟ ਜਿਹੜਾ ਪੈਕੇਜ ਇਹਨਾਂ ਨੂੰ ਮਿਲਿਆ, ਉਹਦੀ ਪਹਿਲੀ ਕਿਸ਼ਤ ਮਿਲਣੀ ਹੈ 9 ਮਈ ਨੂੰ। ਇੰਡੀਆ ਇਤਰਾਜ਼ ਜਤਾ ਜੀ ਚੁੱਕਾ ਪਹਿਲਾਂ ਹੀ, ਠੀਕ ਹੈ ਨਾ। ਜੋ ਤੁਹਾਨੂੰ ਪਤਾ ਹੀ ਹੈ ਨਾ, FATA ਦੀ ਜਿਹੜੀ ਉਹ ਹੈਗੀ ਸੀ ਗ੍ਰੇ ਲਿਸਟ, ਉਹਦੇ ਚੋਂ ਨਿਕਲ ਕੇ ਇਹਨਾਂ ਨੂੰ ਬੇਲ ਆਊਟ ਪੈਕੇਜ ਮਿਲਿਆ। ਉਹ ਕਈ ਸ਼ਾਇਦ ਮਿਲੀਅਨ ਦਾ, 1 ਬਿਲੀਅਨ ਦਾ ਹੈ, ਉਹ ਦੇਖ ਲੈਣਾ ਤੁਸੀਂ। ਤਾਂ 9 ਮਈ ਨੂੰ ਵੀ ਮੈਂ ਮੰਨਦਾ ਕਿ ਹੋ ਸਕਦਾ ਕਿ ਪਾਕਿਸਤਾਨ ਉਦੋਂ ਤੱਕ ਇੰਤਜ਼ਾਰ ਕਰੇ ਕਿ ਜੇ ਮੰਨ ਲਓ ਅਸੀਂ ਕੋਈ ਇਸ ਤਰ੍ਹਾਂ ਦਾ ਕੋਈ ਕਦਮ ਚੁੱਕਦੇ ਹਾਂ ਤਾਂ ਸਾਡੇ ਵਾਸਤੇ ਖਤਰਨਾਕ ਸਿੱਧ ਹੋ ਸਕਦਾ ਹੈ, ਕਿ ਸਾਨੂੰ ਇੱਕ ਜੀ ਰਾਹਤ ਮਿਲ ਰਹੀ ਹੈ। ਸੋ ਇਸ ਕਰਕੇ 9 ਮਈ ਤੱਕ ਵੀ ਵੇਖਣਾ ਪਏਗਾ ਕਿ ਪਾਕਿਸਤਾਨ ਕੀ ਕਰਦਾ, ਉਸ ਤੋਂ ਬਾਅਦ ਕੀ ਕਰਦਾ ਹੈ। ਤੇ ਬਾਕੀ ਇੱਕ ਚੀਜ਼ ਹੋਰ ਹੈ ਕਿ ਪਾਕਿਸਤਾਨ ਵੱਲੋਂ ਕੁਝ ਦਾਅਵੇ ਆ ਰਹੇ, ਮੈਂ ਉਹਨਾਂ ਦੀ ਪੁਸ਼ਟੀ ਨਹੀਂ ਕਰਦਾ। ਉਹ ਕਹ ਰਹੇ ਜੀ ਇੱਥੇ ਡੇਗ ਲਿਆ, ਜੀ ਇੱਥੇ ਡੇਗ ਲਿਆ। ਕੁਝ ਮੀਡੀਆ ਦੀਆਂ ਜਿਹੜੀਆਂ ਖਬਰਾਂ ਨੇ, ਨੈਸ਼ਨਲ ਤਾਂ ਤੁਹਾਨੂੰ ਮੈਂ ਦੱਸਿਆ ਕਿ ਚੁੱਪ ਆ, ਇੰਟਰਨੈਸ਼ਨਲ ਮੀਡੀਆ, ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੇ ਭਾਰਤੀ ਜਹਾਜ਼ ਨੇ, ਹੁਣ ਇਹ ਨਹੀਂ ਪਤਾ ਕਿ ਉਹ 에ਅਰ ਸਪੇਸ ਕਿਹੜਾ ਵਰਤ ਕੇ ਆਏ ਨੇ, ਬਟ ਇਹ ਜ਼ਰੂਰ ਹੈ ਕਿ ਕਲੇਮ ਆਇਆ ਕਿ ਭਾਰਤੀ ਕੁਝ ਜਹਾਜ਼ ਸੁੱਟੇ ਗਏ। ਮੈਂ ਕੋਈ ਜਹਾਜ਼ ਦਾ ਨਾਮ ਨਹੀਂ ਲਵਾਂਗਾ, ਕੋਈ ਜਗ੍ਹਾ ਨਹੀਂ, ਪਰ ਬਠਿੰਡੇ ਦੇ ਵਿੱਚ ਇੱਕ ਜਹਾਜ਼ ਜਿਹੜਾ ਡਿੱਗਿਆ, ਉਹਦੀ ਪੁਸ਼ਟੀ ਲਗਭਗ ਹੋ ਗਈ ਹੈ ਜੀ। ਜੀ ਸੋ ਉਹ ਜਿਹੜਾ ਜਹਾਜ਼ ਡਿੱਗਿਆ, ਉਸ ਦੇ ਵਿੱਚ ਕਿਸੇ ਦੀ ਜਾਨ ਦਾ ਨੁਕਸਾਨ ਵੀ ਹੋਇਆ, ਜਾਂ ਕੀ ਉਹ ਜਹਾਜ਼ ਕਿਵੇਂ ਡਿੱਗਿਆ, ਕੋਈ ਜਾਣਕਾਰੀ ਆਈ ਹੈ? ਨਹੀਂ ਦੇਖੋ, ਉੱਥੇ ਜਾਣ ਨਹੀਂ ਦਿੱਤਾ ਜਾ ਰਿਹਾ ਕਿਸੇ ਨੂੰ, ਤੇ ਮੀਡੀਆ ਨੂੰ ਵੀ ਉਹਦਾ ਹਦਾਇਤ ਮਲਬਾ ਕੀਤੀ ਹੈ, ਖਾਸ ਤੌਰ ਤੇ ਬਠਿੰਡੇ ਦੇ ਨੂੰ ਸ਼ਾਇਦ ਹਾਂਜੀ ਇਸੇ ਮਾਮਲੇ। ਬਿਲਕੁਲ ਸਰ, ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਨਾ ਕਿ ਇੱਥੇ ਇੱਕ ਐਕਟ ਲਾਗੂ ਹੋ ਜਾਂਦਾ, ਜੇ ਤੁਸੀਂ ਉਹਦਾ ਉਲੰਘਣ ਕਰਦੇ ਫੜੇ ਗਏ ਤੇ ਤੁਹਾਨੂੰ ਇਹ ਅੰਦਰ ਵੀ ਕਰ ਦੇਣਗੇ, ਜੁਰਮਾਨਾ ਵੀ ਲਾ ਦੇਣਗੇ। ਤੋ ਇਹ ਇਹਨਾਂ ਕੋਲ ਤਾਕਤਾਂ ਹੁੰਦੀਆਂ ਨੇ। ਲਿਹਾਜ਼ਾ ਇਹ ਕਿ 2-3 ਪਿੰਡਾਂ ਚ, ਜਿਨ੍ਹਾਂ ਨੂੰ ਮੈਨੂੰ ਮਤਲਬ ਕਿ ਪਤਾ ਲੱਗਿਆ ਕਿ 2-3 ਪਿੰਡਾਂ ਚ ਹੀ ਮਲਬਾ ਜਿਹੜਾ ਥੋੜਾ ਖਿਲ ਰਿਹਾ। ਇਹਦਾ ਮਤਲਬ ਹੈ ਕਿ ਬੜੀ ਵੱਡੀ ਸੰਭਾਵਨਾ ਹੈ ਇਸ ਗੱਲ ਦੀ, ਕਿ ਕਿਉਂਕਿ ਜਹਾਜ਼ 2 ਤਰੀਕਿਆਂ ਨਾਲ ਡਿੱਗਦਾ ਹੁੰਦਾ ਹੈ, ਕਿ ਇੱਕ ਤਾਂ ਮਤਲਬ ਕਿ ਉਹ ਅਸਮਾਨ ਦੇ ਵਿੱਚ ਉੱਡਣ ਤੋਂ ਅਸਮਰੱਥ ਹੋ ਗਿਆ ਤੇ ਉਹ ਥੱਲੇ ਆ ਕੇ ਡਿੱਗਦਾ ਹੈ। ਇੱਕ ਹੁੰਦਾ ਹੈ ਕਿ ਉਹ ਉੱਤੇ ਬਲਾਸਟ ਹੋ ਜਾਂਦਾ ਹੈ, ਕੁਝ ਇਹ ਚੀਜ਼ਾਂ ਹੁੰਦੀਆਂ ਨੇ, ਆਪਾਂ ਦੇਖਦੇ ਹਾਂ। ਤਾਂ ਇੱਥੇ ਕੀ ਹੋਇਆ ਕਿ ਦੱਸਦੇ ਆ ਕਿ ਜਹਾਜ਼ ਦਾ ਮਲਬਾ ਦੂਰ ਤੱਕ ਹੈ। ਇਹਦਾ ਮਤਲਬ ਕਿ ਹੋ ਸਕਦਾ ਕਿ ਹਵਾ 'ਚ ਹੀ ਬਲਾਸਟ ਹੋਇਆ ਹੋਵੇ, ਹੋ ਸਕਦਾ, ਪੁਸ਼ਟੀ ਕੋਈ ਨਹੀਂ ਹੈ, ਮੈਂ ਬਾਰ-ਬਾਰ ਕਹਿਣਾ, ਇਹ ਗੱਲ ਹੀ ਨਹੀਂ ਕੋਈ ਕਰ ਰਿਹਾ ਕਿਸੇ 'ਚ। ਕਹਿ ਲਓ ਕਿ ਇਸ ਵੇਲੇ ਬਈ ਹਿੰਮਤ ਵੀ ਹੈ ਨਹੀਂ, ਕਿਉਂਕਿ ਸੈਂਟੀਮੈਂਟ ਇਸ ਤਰ੍ਹਾਂ ਦੇ ਬਣੇ ਪਏ, ਹਦਾਇਤਾਂ ਇਸ ਤਰ੍ਹਾਂ ਦੀਆਂ ਹਨ। ਤਾਂ ਕਹਿਣ ਦਾ ਭਾਵ ਇਹ ਹੈ ਕਿ ਜੋ ਪੁਸ਼ਟੀ ਹੋਈ ਆ ਕਿ ਇੱਕ ਬੰਦਾ ਮਰੇ ਬੰਦੇ ਬਾਰੇ ਕਿਹਾ ਜਾ ਰਿਹਾ ਕਿ ਜਿਵੇਂ ਹੀ ਜਹਾਜ਼ ਥੱਲੇ ਡਿੱਗਿਆ, ਉਹ ਭੱਜ ਕੇ ਉਧਰ ਨੂੰ ਗਿਆ, ਕਿਉਂਕਿ ਉਹ ਨੇੜੇ ਠਹਿਰਿਆ ਹੋਇਆ ਸੀਗਾ, ਸ਼ਾਇਦ ਮਜ਼ਦੂਰ ਕਲਾਸ ਚੋਂ ਸੀਗਾ। ਤਾਂ ਉਹ ਜਦੋਂ ਨੇੜੇ ਗਿਆ, ਬਲਾਸਟ ਹੋ ਗਿਆ। ਤਾਂ ਮਤਲਬ ਅੱਗ ਦਾ ਭੰਬੂਕਾ ਬਣ ਗਿਆ ਤੇ ਉਹ ਚਪੇਟ 'ਚ ਆ ਗਿਆ। ਕੁਝ ਹੋਰ ਇੰਜਰਡ ਵੀ ਆ, ਕਿਉਂਕਿ ਇਹ ਪੁਸ਼ਟੀ ਹੋ ਚੁੱਕੀ ਆ ਹਸਪਤਾਲ ਦੇ ਵਿੱਚੋਂ ਕਿ ਇੱਕ ਦੀ ਡੈਥ ਹੋਈ ਆ। ਤੇ ਬਾਕੀ ਤੁਹਾਨੂੰ ਪਤਾ ਹੀ ਆ ਕਿ ਉਹਦੀਆਂ ਕੁਝ ਤਸਵੀਰਾਂ ਜਿਹੜੀਆਂ, ਵੀਡੀਓ ਜਿਹੜੀਆਂ ਨੇ, ਉਹ ਦੂਰੋਂ ਨੇੜਿਓਂ ਆਈਆਂ ਨੇ, ਪਰ ਹਦਾਇਤ ਕਰ ਦਿੱਤੀ ਗਈ ਉੱਥੇ ਲਾਗੇ ਬੰਨੇ ਕਿ ਭਾਈ ਕੋਈ ਵੀਡੀਓ ਨਾ ਪਾਵੇ। ਅਨਾਉਂਸਮੈਂਟਾਂ ਕਰਵਾ ਦਿੱਤੀਆਂ ਗਈਆਂ ਕਿ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਨਾ ਦੇਵੋ। ਤਾਂ ਇਸ ਜਹਾਜ਼ ਬਾਰੇ ਵੀ ਕਿਤੇ ਨਾ ਕਿਤੇ ਕਿਆਫਾ ਲਾਇਆ ਜਾ ਰਿਹਾ ਕਿ ਹੋ ਸਕਦਾ, ਕਿਉਂਕਿ ਤੁਹਾਨੂੰ ਪਤਾ ਨਾ ਅੱਜ ਕੱਲ ਕੀ ਆ ਕਿ ਇਸ ਤਰ੍ਹਾਂ ਦੀਆਂ ਤਕਨੀਕਾਂ ਨੇ ਕਿ ਜਹਾਜ਼ਾਂ ਦੇ ਮਗਰ ਕੁਝ ਹਥਿਆਰ ਹੁੰਦੇ ਆ ਜਾਂ ਮਜ਼ਾਈਲਾਂ ਹੁੰਦੀਆਂ, ਪਿੱਛਾ ਕਰਦੀਆਂ, ਸਮਝਦੇ ਹੋ ਨਾ। ਸੋ ਇਸ ਕਰਕੇ ਪੁਸ਼ਟੀ ਕੁਝ ਨਹੀਂ ਕੀਤੀ ਜਾ ਸਕਦੀ, ਪਰ ਜੋ ਦਾਵਾ ਕੀਤਾ ਜਾ ਰਿਹਾ ਕਿ ਇੰਨੇ ਜਹਾਜ਼ ਡਿੱਗੇ ਆ, ਸੋ ਉਹਨਾਂ ਤੇ ਇਧਰੋਂ ਕੋਈ ਵੀ ਅਧਿਕਾਰਤ ਤੌਰ ਤੇ ਇੰਡੀਆ ਵੱਲੋਂ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਹੋਈ। ਤੇ ਇੱਥੋਂ ਤੱਕ ਵੀ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ, ਉਦੋਂ ਤੱਕ ਇੱਥੋਂ ਦੇ ਪ੍ਰਸ਼ਾਸਨ ਨੇ ਇਸ ਜਹਾਜ਼ ਬਾਰੇ ਵੀ ਕੁਝ ਨਹੀਂ ਕਿਹਾ ਜੀ। ਸੋ ਅੰਤ ਦੇ ਵਿੱਚ ਤੇਜ਼ੀ ਨਾਲ ਆਪਾਂ ਪੰਜਾਬ ਵਾਲੇ ਮਸਲੇ ਤੇ ਵੀ ਝਾਤ ਮਾਰ ਹੀ ਲਈਏ ਕਿ BBMB ਦਾ ਮੁੱਦਾ ਵੀ ਪੰਜਾਬ ਦੇ ਵਿੱਚ ਆਪਣੇ ਪੱਧਰ ਤੇ ਚੜਿਆ ਹੋਇਆ, ਇਸ 'ਚ ਕੋਈ ਅੱਜ ਮੇਜਰ ਅਪਡੇਟ ਆਈ ਹੈ? ਹਾਂਜੀ ਦੇਖੋ, ਹਾਈ ਕੋਰਟ ਨੇ ਆਪਣਾ ਫੈਸਲਾ ਜਿਹੜਾ ਕੱਲ ਲਿਖਾਤਾ ਸੀਗਾ, ਹੁਣ ਮੈਨੂੰ ਲੱਗਦਾ ਕਿ ਡਿਟੇਲ ਆਰਡਰ ਜਿਹੜਾ ਹੈ ਉਹ ਅਪਲੋਡ ਹੋ ਗਿਆ। ਤਾਂ ਉਹਦੇ ਵਿੱਚ ਜਿਵੇਂ ਪੁਲਿਸ ਨੂੰ ਲੈ ਕੇ ਹੀ ਇੱਕ ਵੱਡਾ ਰੌਲਾ ਸੀਗਾ, ਤਾਂ ਸ਼ਾਇਦ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਜਿਉਂ ਦੀ ਤਿਉਂ ਸਥਿਤੀ ਬਰਕਰਾਰ ਰੱਖੋ ਤੇ ਪੁਲਿਸ ਨੂੰ ਦੂਰ ਕਰੋ। ਤਾਂ ਮਤਲਬ ਕਿ ਇਸ ਤਰ੍ਹਾਂ ਦਾ ਇੱਕ ਫੈਸਲਾ ਜ਼ਰੂਰ ਆਇਆ। ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਹੀ ਹੈ ਕਿ ਅੱਜ ਇੰਡੀਆ ਦੇ ਵਿੱਚ ਦੂਸਰੀਆਂ ਖਬਰਾਂ ਜਿਹੜੀਆਂ ਨੇ ਉਹ ਬਿਲਕੁਲ ਪਿੱਛੇ ਚਲੇ ਗਈਆਂ, ਹਾਸ਼ੀਏ ਤੇ ਚਲੇ ਗਈਆਂ। ਅੱਜ ਸਭ ਤੋਂ ਵੱਡੀ ਖਬਰ, ਜਾਂ ਕਹਿ ਲਓ ਕਿ ਸਭ ਤੋਂ ਵੱਡੀ ਚਰਚਾ, ਜਾਂ ਸਭ ਤੋਂ ਵੱਡੀ ਫਿਕਰਮੰਦੀ ਇਹੀ ਚੀਜ਼ ਆ ਕਿ ਰਾਤ ਕਿਸ ਤਰ੍ਹਾਂ ਗੁਜ਼ਰੇਗੀ।
ਜੀ, ਸੋ ਪ੍ਰੋਗਰਾਮ ਦਾ ਸਮਾਂ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ, ਕਿਉਂਕਿ ਅੱਜ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਹੋਣਾ ਹੈ। ਉਸੇ ਦੀ ਚਪੇਟ ਦੇ ਵਿੱਚ ਇਹ ਦੋਨੋਂ ਜ਼ਿਲ੍ਹੇ ਵੀ ਨੇ ਜਿੱਥੇ-ਜਿੱਥੇ ਅਸੀਂ ਬੈਠੇ ਹਾਂ, ਮਿੰਟੂ ਜੀ ਬੈਠੇ ਹੋਏ ਨੇ ਤੇ ਮੈਂ ਬੈਠਾ ਹੋਇਆ। ਸੋ ਦੇਖਦੇ ਹਾਂ, ਇਹ ਖੈਰ ਸੁੱਖ ਮੰਗਦਿਆਂ ਹੋਇਆਂ ਦੋਵੇਂ ਪਾਸਿਆਂ ਦੀ ਆਪਾਂ ਅਲਵਿਦਾ ਚਾਹਾਂਗੇ। ਸੋ ਮਿੰਟੂ ਜੀ ਬਹੁਤ-ਬਹੁਤ ਧੰਨਵਾਦ ਖਬਰਾਂ ਤੇ ਸਾਂਝ ਪਾਉਣ ਦੇ ਲਈ। ਧੰਨਵਾਦ। ਜੀ ਧੰਨਵਾਦ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਵੱਖ-ਵੱਖ ਖਬਰਾਂ ਦੇ ਉੱਪਰ ਚਾਨਣਾ ਪਾਇਆ। ਕਿਵੇਂ ਦਾ ਲੱਗਿਆ ਪ੍ਰੋਗਰਾਮ? ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।